अस्सलामुअलैकुम सत श्री अकाल की हाल चाल सारे भरावां दा तगड़े हो ठीक ठाक हो। डेरे दे विच जिहड़ा काम हो रहा अज तुहानूं असीं ओह दिखावांगे ते डेरे च जिहड़ी आपां बाउंड्री दे विच जाली ला रहे सी ओह पूरी हो गई है ते हुण मिस्त्री अपने छत ते जाली लाउंदे पए आ ते जिहड़े वीर इस काम नूं जाणदे ने समझदे ने या उन्हां दिमाग दे विच कोई अपने नक्शे नूं लैके कोई नवां आइडिया आउंदा टाइल दा पत्थर दा गेट दा या ममटी दा किसी भी होर चीज़ दा ते ओह भरा कमेंट करके अपनी राय जिहड़ी आ ਉਹ ਦੇ ਸਕਦੇ ਆ क्योंकि स्पैसीफिकली अपने एक जगह तो नक्शा नहीं चुकिया एक चीज़ कितों चुकी है एक चीज़ कितों चुकी है बाकी को अपना दिमाग खप पईया कर करा के ये सारा नक्शा ਤਿਆਰ ਕੀਤਾ। ਜਿਵੇਂ ਡਾਟਾਂ ਇਹ ਫਿਰੀਆਂ ਹੋਈਆਂ ਨੇ ਨਾ ਸਾਰੀਆਂ ਇੱਥੇ ਤੇ ਸਾਡੇ ਪਿੰਡ ਦੇ ਬੰਦੇ ਕਈ ਪਤਾ ਕੀ ਕਹਿ ਦਿੰਦੇ ਆ ਕਿ ਯਾਰ ਆ ਕੀ ਸਿੱਖਾਂ ਕੇ ਮਕਾਨ ਪਾਈ ਆਉਣਾ ਆ ਸਿੱਖਾਂ ਵਾਲਾ ਨਕਸ਼ਾ। ਤੇ ਮੈਂ ਕਹਿੰਦਾ ਹੁੰਦਾ ਕਿ ਯਾਰ ਜੇ ਬੋਲੀ ਬੋਲੋ ਤਾਂ ਵੀ ਲੱਗਦੀ ਤੁਹਾਨੂੰ ਸਿੱਖਾਂ ਵਾਲੀ, ਜੇ ਇੱਟਾਂ ਲਾਈਆਂ ਤੇ ਉਹ ਵੀ ਤੁਹਾਨੂੰ ਲੱਗਦੀ ਉਹਨਾਂ ਵਰਗੀਆਂ, ਜੇ ਪਹਿਰਾਵਾ ਪਾਉਂਦੇ ਆ ਤਾਂ ਉਹ ਵੀ ਲੱਗਦਾ। मतलब ਇੱਟਾਂ ਦੇ ਵਿੱਚ ਸਿੱਖੀ ਕਿੱਥੇ ਦਿਖਦੀ ਹੈ ਜਾਂ ਨਕਸ਼ੇ ਦੇ ਵਿੱਚ ਜਿਹੜਾ ਇੱਕ ਧਰਮ ਕਿੱਥੇ ਦਿਖਦਾ ਪਤਾ ਨਹੀਂ। ਸਾਡੇ ਲੋਕ ਕਦੋਂ ਧਰਮ ਦੀ ਐਨਕ ਲਾ ਕੇ ਚੀਜ਼ਾਂ ਨੂੰ ਵੇਖਣਾ ਸ਼ੁਰੂ ਕਰਨਗੇ ਜਾਂ ਕਿਸੇ ਦੀ ਕੀਤੀ ਹੋਈ ਹੱਕ ਹਲਾਲ ਦੀ ਮਿਹਨਤ ਜਿਹੜੀ ਆ ਉਹਨੂੰ ਪਤਾ ਨਹੀਂ ਕਦੋਂ ਐਪਰੀਸ਼ੀਏਟ ਕਰਨਗੇ। ਸੋ ਬਾਕੀ ਇਹ ਗੱਲਾਂ ਨਾਲ ਨਾਲ ਚੱਲਦੀਆਂ ਰਹਿਣੀਆਂ ਨੇ, ਆਪਾਂ ਚੱਲਦੇ ਹਾਂ ਤੁਹਾਨੂੰ ਦਿਖਾਉਂਦੇ ਹਾਂ ਬਾਉਂਡਰੀ ਦੇ ਵਿੱਚ ਲੱਗੀ ਹੋਈ ਸਾਰੀ ਜਾਲੀ ਕਿਵੇਂ ਦੀ ਲੱਗ ਰਹੀ ਹੈ ਦੱਸਿਓ, ਤੇ ਉੱਪਰ ਛੱਤ ਤੇ ਜਿਹੜੀ ਜਾਲੀ ਲਾ ਰਹੇ ਆ ਉਹ ਕਿਵੇਂ ਦੀ ਲੱਗਦੀ ਆ ਉਹ ਵੀ ਨਾਲ ਮੈਂ ਤੁਹਾਨੂੰ ਪਹਿਲਾਂ ਦੱਸ ਦਾਂਗਾ। ਸਾਡੇ ਇੱਟਾਂ ਵੀ ਆਉਂਦੀਆਂ ਰੇੜਿਆਂ ਦੇ ਉੱਤੇ ਖੱਚਰ ਦੇ ਉੱਤੇ 500 ਇੱਟ ਆਉਂਦੀ ਇੱਕ ਫੇਰੇ ਦੇ ਵਿੱਚ ਤੇ 500 ਹੀ ਕਿਰਾਇਆ ਹੁੰਦਾ ਇਹਨਾਂ ਦਾ ਇੱਟ ਦਾ। ਲੈ ਕੇ ਆਉਂਦੇ ਸਾਡੇ ਲਾਗੇ ਸਟਾਫ ਚੁੱਕ ਮੋੜ। ਅੱਛਾ ਇੱਧਰੋਂ ਆਪਾਂ ਸ਼ੁਰੂ ਕਰਦੇ ਹਾਂ ਤੇ ਇਹ ਹੁਣ ਫਾਈਨਲ ਲੁੱਕ ਤੁਸੀਂ ਦੇਖ ਲਓ ਜਾਲੀ ਦੀ, ਬਲਕਿ ਫਾਈਨਲ ਹਾਲੇ ਹੈ ਨਹੀਂ, ਹਾਲੇ ਜਦੋਂ ਪਲਸਤਰ ਹੋਣੀ ਆ ਰੰਗ ਸ਼ੰਗ ਇਹਨੂੰ ਵੱਜਣਾ ਚੱਟਾ ਫਿਰ ਜਾ ਕੇ ਪੂਰਾ ਇਹਨੇ ਉੱਠਣਾ ਬਾਉਂਡਰੀ ਵਾਲ ਨੇ। ਆ ਇੱਥੋਂ ਕੋ ਛੱਡ ਦਿੱਤੀ ਆ ਪਹਿਲਾਂ ਤੁਹਾਨੂੰ ਮੈਂ ਦਿਖਾਉਣਾ। ਮਿਸਤਰੀਆਂ ਨੇ ਪਹਿਲੇ ਪਤਾ ਕੀ ਨੀਆਂ ਭਰੀਆਂ ਨਾ ਥੱਲੋਂ ਤੇ ਉਹ ਅੱਗੇ ਦਾੜੇ ਵਧੇ ਹੋਏ ਉੱਤੋਂ ਲੈ ਕੇ ਰਦਾ ਉਹ ਇੱਥੇ ਛੱਡਤਾ ਉਹ ਉੱਥੇ ਰਹਿ ਗਿਆ ਨਾ, ਉਤਲੇ ਨੇ ਇੱਥੇ ਛੱਡਤਾ ਤੇ ਉਹ ਉੱਥੇ ਛੱਡਤਾ। ਮਿਸਤਰੀਆਂ ਨੂੰ ਘੋੜੇ ਆਦਤ ਹੁੰਦੀ ਆ। ਤੇ ਇਹ ਪਾਸਾ ਮੁਕੰਮਲ ਆ ਤੇ ਉਹ ਪਾਸੇ ਹੱਲੇ ਰਹਿੰਦੀ ਆ ਉਹ ਗੁੱਟ 'ਚ ਕਰਕੇ ਮਾੜੀ ਜੀ, ਤੇ ਜਿੰਨੀ ਕੁ ਉੱਧਰੋਂ ਰਹਿੰਦੀ ਆ ਉਨੀ ਕੀ ਆਗੂ ਰਹਿੰਦੀ ਆ। ਹੁਣ ਥੱਲੇ ਉਤਰਨਗੇ ਫਿਰ ਉਹ ਲਾਉਣਗੇ। ਆਹ ਜਾਲੀ ਪਈ ਹੋਈ ਆ ਕੱਟ ਕੱਟ ਕੇ ਰਗੜਾਈ ਕਰ ਕਰਕੇ ਲਾ ਰਿਹਾ। ਜਿੱਥੇ ਐਡਾ ਪੀਸ ਪੈਂਦਾ ਛੋਟਾ 7 ਇੰਚ ਦਾ 8 ਇੰਚ ਦਾ ਉੱਥੇ ਇਹ ਪੀਸ ਪੈਂਦਾ ਤੇ ਇਹ ਆ ਉੱਪਰ ਜਿਸ ਤਰ੍ਹਾਂ ਬਾਉਂਡਰੀ ਵਾਲ 'ਚ ਲੱਗੀ ਆ ਨਾ ਰਦਾ ਲੱਗਿਆ ਉੱਪਰ, ਇੱਦਾਂ ਹੀ ਉੱਪਰ ਜਾ ਕੇ ਵੀ ਉੱਤੇ ਇਵੇਂ ਰਦਾ ਲੱਗਣਾ ਬਾਉਂਡਰੀ ਵਾਲ ਦੇ ਉੱਤੇ ਸਰੀਆ ਪਊਗਾ। ਤੇ ਹੁਣ ਆਪਾਂ ਚੱਲਦੇ ਹਾਂ ਉੱਤੇ ਜਾ ਕੇ ਮਿਸਤਰੀਆਂ ਕੋਲੋਂ ਪੁੱਛਦੇ ਹਾਂ ਵੀ ਕਿਵੇਂ ਮਹਿਸੂਸ ਕਰ ਰਹੇ ਹੋ ਤੁਸੀਂ ਪੰਜਾਬੀ ਡੇਰਾ ਬਣਾਉਂਦੇ ਹੋਏ। ਹਾਂ ਚੌਧਰੀ ਸੁਣਾ ਕੀ ਆ ਰਹੀ रखना काम शाम करते बंदे हो चस आ रही है सोहना काम है हला चलो अल्लाह खैर कर सी। हाँ चन्न सुना अगे की आंदा पिया ओनू नहीं ओनू उस जिसल छिल्ली मुच्छी आउंदा ओनू की आखिया जी मुन्नी छिल्ली आउंदा मुन्नी छिल्ली आउंदा। आ जिहड़ा ड्रम आ ना जी ड्रम मेरा खेतां वाला ड्रम आ ते इहदे विच मैं रेहां स्प्रेहां जिहड़ियां ने ओह खोर के कमाद नूं कणक नूं ਝੋਨੇ ਨੂੰ ਪਾਉਂਦਾ ਹੁੰਦਾ, ਲੇਕਿਨ ਹੁਣ ਇਹ ਸਾਨੂੰ ਇੱਥੇ ਵੀ ਕੰਮ ਦੇ ਰਿਹਾ। ਹਾਂ ਕੀ ਹਾਲ ਤੇਰਾ? ਕਿੰਨੀ ਪੜ੍ਹਦਾ ਸੀ? ਛੱਡਿਆ ਕਿਉਂ? ਪੜ੍ਹਦਾ ਨਹੀਂ? ਹਾਂ ਬੰਦਾ ਜੀ ਪੜ੍ਹਾਈ ਛੱਡ ਕੇ ਤੇ ਮਿਸਤਰੀਆਂ ਦਾ ਕੰਮ ਕਰਦਾ ਪਿਆ ਕਿਉਂਕਿ ਇਹਨਾਂ ਦਾ ਆਪਣਾ ਠੇਕਾ ਹੋ ਜਾਂਦਾ। ਬੁੜਾ ਬੈਠਾ ਉਹਨੇ ਕਿਹਾ ਪੁੱਤ ਪੜ੍ਹਨਾ ਨਹੀਂ ਤੇ ਇੱਧਰ ਆ ਜਾ ਇੱਥੇ। ਹੈਂ ਬਈ ਆਹ ਜਾਲੀ ਲੱਗ ਰਹੀ ਆ ਉੱਤੇ ਥੱਲੇ 18 ਦੇ ਪਿੱਲਰ ਆ ਨਾ ਤੇ ਇੱਧਰ ਉੱਤੇ ਵੀ ਜਿੱਥੇ ਥੱਲੇ ਪਿੱਲਰ ਆ ਉਸੇ ਤਰ੍ਹਾਂ ਉੱਤੇ ਪਿੱਲਰ ਲਾ ਕੇ ਤੇ ਵਿੱਚ ਉਹਦੇ ਲੱਗ ਰਹੀ ਹੈ ਜਾਲੀ। ਆ ਜਿਹੜੀਆਂ ਇੱਟਾਂ ਸੱਟਦੇ ਰਿਹਾ ਨਾ ਉੱਤੇ ਨਹੀਂ ਟੁੱਟੀਆਂ ਨਹੀਂ ਗਈਆਂ, ਆ ਜਿਹੜੀਆਂ ਇੱਥੇ ਤੇੜਾਂ ਆਈਆਂ ਨੇ ਨਾ ਮੈਨੂੰ ਲੱਗਦਾ ਉਹਦੀ ਵਜ੍ਹਾ ਤੋਂ ਆਈਆਂ ਨੇ। ਠੀਕ ਹੈ ਇਹ ਅਸੀਂ ਪਹਿਲੀ ਵਾਰ ਸੱਟੀਆਂ ਕੀ ਆ ਨਾ ਅਸੀਂ ਇੱਟਾਂ ਪਹਿਲੀ ਸੱਟੀਆਂ ਵੀ ਤੇੜਾਂ ਆ ਗਈਆਂ ਤੇ ਫਿਰ ਲੈਂਡਰ ਨੂੰ ਤੇੜਾਂ ਆ ਗਈਆਂ ਅੰਦਰ ਬੰਦੇ ਸੱਟੀਆਂ ਕਿੰਨੇ ਨੇ ਉਹ ਮੋਟੇ ਨੇ ਹਾਂ ਮੋਟਿਆ ਤੇਰੇ ਨਾਲ ਮੁੱਕ ਲੈਨੇ ਆ ਜਾ ਉੱਤੇ। ਇੱਥੇ ਮੈਂ ਤੇੜ ਲੱਭਣੀ ਹੈ ਪਹਿਲਾਂ ਮੈਨੂੰ ਨਜ਼ਰ ਆਈ ਸੀ ਲਕੋਤੀ ਹੋਣਾ। ਹਾਂ ਲੋ ਜੀ ਇੱਕ ਕੰਮ ਹੋਰ ਬੜਾ ਵਧੀਆ ਹੋ ਗਿਆ ਇੱਥੇ ਡੇਰੇ ਦੇ ਨਾਲ ਚਾਚੇ ਨੇ ਲਵਾ ਲਿਆ ਟੂਬਲ, ਉਹ ਵੀ ਸੋਲਰ ਤੇ। ਗਰਮੀਆਂ ਦੇ ਵਿੱਚ ਨਹਾਉਣ ਦੀ ਆਪਾਂ ਨੂੰ ਕੋਈ ਤੰਗੀ ਨਹੀਂ ਰਹੂਗੀ ਹੁਣ ਇੱਥੋਂ। ਚਲੋ ਚੱਲਦੇ ਹਾਂ ਥੱਲੇ ਤੇ ਥੱਲੇ ਹੁਣ ਡੇਰੇ ਦੇ ਨਾਲ ਨਾ ਹੌਲੀ ਹੌਲੀ ਮੈਨੂੰ ਲੱਗਦਾ ਅੱਡਾ ਬਣ ਜਾਣਾ ਸਾਡਾ ਇਹ ਏਰੀਆ ਨਾ। ਪਹਿਲਾਂ ਏਰੀਆ ਜਾ ਰਹੀ ਸੀ ਤੇ ਲੇਕਿਨ ਹੁਣ ਇੱਥੇ ਲੱਗ ਗਿਆ ਦੁਕਾਨ ਪਈ ਹੈ ਇੱਕ, ਪਹਿਲੇ ਚੱਕੀ ਆਇਆ ਸੀ ਤੇ ਹੁਣ ਚੱਕੀ ਦੇ ਨਾਲ ਹੋਰ ਇੱਕ ਦੁਕਾਨ ਬਣ ਗਈ ਆ। ਅੱਛਾ ਨਿਆ ਉਹ ਰਾਵਣਾ ਕਿਧਰ ਗਿਆ ਹੈ?
ਮੈਂ ਯਾਰ ਗਿਆ ਐਸ ਪਾਸੇ ਆ ਅੱਗੂ ਮਰਨਿਆ ਕਾਲਾ ਉਹ ਤੂੰ ਖਲੋ ਪੁੱਠੇ ਪਾਸੇ ਗਿਆ ਇਹ ਦੇਖ ਲੋ ਕਿੱਥੇ ਗਿਆ ਹੋਇਆ ਮੈਂ ਯਾਰ ਇੱਥੇ ਗਿਆ ਆਪਣਾ ਹਫਤਾ ਬਾਜ਼ਾਰ ਕੀ ਲਵਣ ਉੱਥੇ ਕੋ ਬਾਲਾਂ ਬੂਲਾਂ ਦੇ ਕੱਪੜੇ ਲੀੜਾ ਲੈਣ ਗਿਆ ਹਾਂ ਤੇ ਉਹ ਲੈ ਕੇ ਆਇਆ ਤੇ ਹੁਣ ਉਹਨਾਂ ਨੂੰ ਛੱਡ ਆਇਆ ਘਰ ਸਿਰੇ ਦਾ ਡਰਾਮ ਨਾ ਤੂੰ ਨਹੀਂ ਯਾਰ ਕੋਈ ਕਦੀ ਇੰਜ ਲੱਗ ਜਾਂਦਾ ਕਦੀ ਇੰਜ ਲੱਗ ਯਾਰ ਹੁਣ ਮੈਂ ਤੁਹਾਡੇ ਕੋ ਪੁੱਛ ਕੇ ਗਿਆ ਯਾਰ ਕਿਤੇ ਮੈਨੂੰ ਕੋਈ ਨਾ ਪੁੱਛਿਆ ਇਹ ਪੁੱਛਿਆ ਕੋਈ ਨਾ ਪੁੱਛਿਆ ਨਾ ਵੇਖ ਲਓ ਹੁਣ ਤੁਸੀਂ ਮਰਜ਼ੀ ਵਾਲੇ ਹੋ ਲੈ ਆ ਕੱਪੜੇ ਹਾਂ ਬਾਲਾਂ ਦੇ ਕੋ ਚੇਪੀਆਂ ਛੂਪੀਆਂ ਕੋ ਲਈਆਂ ਨੇ ਕੱਪੜੇ ਦੇ ਸਮਾਨ ਸਮੂਨ ਹਾਂ ਹਾਂ ਥਿਗੜੀਆਂ ਹਾਂ ਕੱਪੜਿਆਂ ਨੂੰ ਕੀ ਸੱਦਿਓ ਥਿਗੜੀਆਂ ਹਾਂ ਥਿਗੜੀਆਂ ਲਈਆਂ ਨੇ ਤੇ ਹੁਣ ਤੇਰਾ ਕੰਮ ਕੀ ਕਰੂੰਗਾ ਮੇਰਾ ਕੰਮ ਹੈ ਬਸ ਆ ਟੈਲਾਂ ਜਿਹੜੀਆਂ ਇਹਨਾਂ ਨੂੰ ਰਗੜਨਾ ਰਗੜ ਕੇ ਤੇ ਉੱਤੇ ਪਣਾਉਣੀਆਂ ਨੇ ਜਾਲੀਆਂ ਹਾਂ ਜਾਲੀਆਂ ਹਾਂ ਬਸ ਆ ਕੰਮ ਹੈ ਮੇਰਾ ਚੱਲ ਹੋਰ ਕੋਈ ਨਹੀਂ ਕੰਮ ਹੋਰ ਸੁਣ ਬਾਕੀ ਸਾਰਿਆਂ ਨੂੰ ਠੀਕ ਹੋ ਸਾਰਿਆਂ ਨੂੰ ਠੀਕ ਹੋ ਗਏ ਚਲੋ ਆਪਾਂ ਚੱਲਦੇ ਜਿਹੜੀ ਦੁਕਾਨ ਤੁਹਾਨੂੰ ਮੈਂ ਦੱਸ ਰਿਹਾ ਸੀ ਨਾ ਉਹ ਦੁਕਾਨ ਤੇ ਆਪਾਂ ਜਾਂਦੇ ਆ ਦੁਕਾਨ ਤੁਹਾਨੂੰ ਦਿਖਾਉਣਾ ਮੈਂ ਦੁਕਾਨ ਵਾਲੇ ਨੇ ਪਹਿਲਾਂ ਉਹਨੇ ਵੈਲਡਿੰਗ ਦਾ ਕੰਮ ਸ਼ੁਰੂ ਕੀਤਾ ਤੇ ਵੈਲਡਿੰਗ ਦੇ ਨਾਲ ਹੁਣ ਤਾਂ ਪਤੰਦਰ ਮਲਟੀ ਟੈਲੈਂਟਡ ਬਣ ਗਿਆ ਸਾਰੇ ਕੰਮ ਹੀ ਕਰੀ ਜਾਂਦਾ ਆਪਣੇ ਡੇਰੇ ਦੇ ਲਾਗੇ ਤੇ ਮੇਰੇ ਪਿੰਡ ਵਾਲੇ ਲਵਾਰ ਤਰਖਾਨ ਬਹੁਤ ਤੱਤੇ ਆ ਉਹਦੇ ਤੇ ਇੱਥੋਂ ਮੇਰੇ ਕੋਲ ਡੇਰਾ ਸੋਹਣਾ ਲੱਗਦਾ ਨਾ ਮਾਸ਼ਾਅੱਲਾ ਬਾਬਾ ਜੀ ਹੱਕ ਹਲਾਲ ਦਾ ਪੈਸਾ ਕਮਾ ਕੇ ਕੋਈ ਚੀਜ਼ ਬਣਾਈ ਹੈ ਨਾ ਤੇ ਉਹਦੇ ਵਿੱਚ ਖਲੋ ਕੇ ਜਿਹੜਾ ਮਾਣ ਮਹਿਸੂਸ ਹੁੰਦਾ ਨਾ ਸਵਾਦ ਹੀ ਵੱਖਰਾ ਹੁੰਦਾ ਯਕੀਨ ਕਰ ਚ ਤੇ ਰੱਬ ਸੋਹਣੇ ਦੀ ਇਹ ਬੜੀ ਕਰਮਨਵਾਜ਼ੀ ਆ ਕਿ ਰੱਬ ਸੋਹਣੇ ਨੇ ਸਾਡਾ ਡ੍ਰੀਮ ਪ੍ਰੋਜੈਕਟ ਪੂਰਾ ਕੀਤਾ ਪੂਰਾ ਹੋ ਰਿਹਾ ਹੌਲੀ ਹੌਲੀ ਹੋ ਜਾਊਗਾ ਇਨਸ਼ਾਅੱਲਾ ਉਹ ਸਾਡਾ ਮਿਸਤਰੀ ਖਲੋਤਾ ਉੱਤੇ ਰਾਣਾ ਸੁਲਤਾਨ ਹੈਦਰ ਦਾ ਨਾਮ ਚਲੋ ਆਪਾਂ ਚੱਲਦੇ ਮੈਂ ਤੁਹਾਨੂੰ ਦੁਕਾਨ ਦਿਖਾਉਣਾ ਇੱਥੇ ਲਾਗੇ ਹਾਂ ਚੌਧਰੀ ਕੀ ਹਾਲ ਈ ਟਰਕੜਾ ਬੋਲਦਾ ਨਾ ਆ ਬੜੀ ਦੁਕਾਨ ਰੱਖੀ ਤੇ ਇੱਧਰ ਚੱਕੀ ਸੀ ਤੇ ਹੁਣ ਵੇਲੀ ਬਣਾਈ ਜਾਂਦਾ ਚਗਾਠਾਂ ਨਾਲ ਲਈ ਆਉਂਦਾ ਪੈਂਚਰ ਉਹ ਇਹਨਾਂ ਟਾਇਰ ਟੰਗੇ ਹੋਏ ਤੇ ਨਾਲ ਬਣਾਈ ਜਾਂਦਾ ਪਿੰਜਰੇ ਨਾਲ ਆ ਦਾਤਰੀਆਂ ਇਹ ਦੇਖਦੇ ਪਏ ਦਾਤਰੀਆਂ ਨੂੰ ਚੈੱਕ ਕਰੋ ਕੈਸੇ ਕੋਕੇ ਸ਼ੋਕੇ ਸੋਹਣੇ ਤਰੀਕੇ ਨਾਲ ਆਏ ਹੋਏ ਨੇ ਆਪਣੇ ਪੁੱਛਦੇ ਦਾਤਰੀ ਕਿੰਨੇ ਹੁੰਦੇ ਨਾਲ ਮੰਜੇ ਵੀ ਨਾਲ ਗ੍ਰਿਲਾਂ ਵੀ ਉਹ ਕੋਲ ਪੰਪ ਪੈਟਰੋਲ ਵੀ ਆ ਇਸ ਤੋਂ ਮੈਂ ਕਹਿ ਰਿਹਾ ਕਿ ਆਪਣਾ ਇਹ ਵਾਲਾ ਏਰੀਆ ਅੱਡਾ ਬਣ ਜਾਣਾ ਮੌਲਵੀ ਕਿੱਥੇ ਜਾਵਾਂ ਯਾਰ ਪਿੰਡ ਗਿਆ ਅੱਛਾ ਮੌਲਵੀ ਪਿੰਡ ਗਿਆ ਦੁਕਾਨ ਦਾ ਜਿਹੜਾ ਕਾਰੀਗਰ ਨਾ ਮਾਲਕ ਹੈ ਆਪਾਂ ਆ ਗਏ ਇੱਧਰ ਤੇ ਇੱਧਰ ਹੁਣ ਜਿਹੜਾ ਰਦਾ ਉੱਤੇ ਲੱਗਣਾ ਨਾ ਜਾਲੀ ਤੇ ਉਹ ਲਾਉਂਦੇ ਪਿਆ ਉੱਤੇ ਆਖਰੀ ਤੇ ਇਹਦੇ ਉੱਤੇ ਮੇਰਾ ਖਿਆਲ ਬਸ ਇਹੀ ਲੱਗਣਾ ਇਹਦੇ ਵਾਂਗੂ ਜਿਵੇਂ ਦੋ ਲੱਗੇ ਹੋਏ ਨਾ ਇੱਥੇ ਉਹ ਨਹੀਂ ਲੱਗਣੇ ਤੇ ਆ ਆਪਣਾ ਬੇਲੀ ਆ ਸੋਰੀ ਅਜ਼ਹਰ ਬੱਟੂ ਸਾਹਿਬ ਮਜ਼ਹਰ ਬੱਟੂ ਸਾਹਿਬ ਇਹ ਸ਼ਟਰਿੰਗ ਦਾ ਕੰਮ ਕਰਦੇ ਨੇ ਲੈਂਟਰ ਨੂੰ ਸ਼ਟਰਿੰਗ ਲਾਉਂਦੇ ਨੇ ਹਾਂ ਸਾਜੀ ਕੀ ਰੇਟ ਚਲਾਇਆ ਰੇਟ ਜੀ ਇੱਥੇ ਜਿਹੜੇ ਮੁਹੱਬਤ ਵਾਲੇ ਬੰਦੇ ਨੇ ਉਹਨਾਂ ਨਾਲ ਜੀ ਅਸੀਂ ਤਕਰੀਬਨ ਮੁਹੱਬਤ ਤੇ 40 ਤੱਕ ਲਾ ਦੀ ਤੀ ਅੱਛਾ ਛੱਤ ਹੁੰਦੀ ਇਹ ਵਨ ਲਾਈ ਦੀ ਲੈਵਲ ਤੇ ਕੋਈ ਕਮੀ ਪੇਸ਼ੀ ਨਹੀਂ ਛੱਡਦੇ ਕੰਕਰੀਟ ਸਰੀਆ ਉਹਦੀ ਸਾਡੀ ਜ਼ਿੰਮੇਵਾਰੀ ਬਿਹਤਰੀਨ ਪਾਉਣਾ ਲੱਗਣਾ ਮਾਲਕ ਦਾ ਉਹਦੇ ਤੇ ਕਿਸੇ ਚੀਜ਼ ਦੀ ਕਮੀ ਪੇਸ਼ੀ ਨਹੀਂ 40 ਰੁਪਏ ਤੁਸੀਂ ਸੈਂਕੜਾ ਲੈਂਦੇ ਹੋ ਨਹੀਂ ਜੀ ਫੁੱਟ ਲਈ ਫੁੱਟ ਅੱਛਾ ਉਹਦੇ ਚ ਅਸੀਂ ਸ਼ਟਰਿੰਗ ਲਾਣੀ ਹੈ ਸਰੀਆ ਬੰਨ ਕੇ ਦੇਣਾ ਠੀਕ ਹੈ ਕੰਕਰੀਟ ਛੱਤ ਕਰਕੇ ਦੇਣੀ ਹਾਂ ਸ਼ਕਲੀਅਰ ਕਰਕੇ ਦੇਣੀ ਠੀਕ ਹੈ ਉਹਦੇ ਵਿੱਚ ਇਹ ਕਿ ਮਾਲਕ ਨੂੰ ਕਿਸੇ ਚੀਜ਼ ਦੀ ਪਰੇਸ਼ਾਨੀ ਨਹੀਂ ਤੁਹਾਡੀ ਜ਼ਿੰਮੇਵਾਰੀ ਹਰ ਕੰਮ ਦੀ ਸਾਡੀ ਮਾਲਕ ਦੀ ਸਿਰ ਪੀੜ ਖਤਮ ਹੋ ਜਾਂਦੀ ਹੈ ਹਾਂਜੀ ਸਹੀ ਅੱਛਾ ਯਾਰ ਇਹ ਬੇਲੀ ਕਹਿੰਦਾ ਕਿ ਮੈਂ ਨਾ ਵਕਾਰ ਦੀ ਛੱਤ ਲਾਉਣੀ ਵਕਾਰ ਦੇ ਡੇਰੇ ਦੀ ਠੀਕ ਹੈ ਵਕਾਰ ਨੂੰ ਮੈਂ ਪਰਸਨਲੀ ਫੋਨ ਵੀ ਕਰਨਾ ਤੇ ਤੁਸੀਂ ਵਕਾਰ ਦਾ ਜਿਹੜਾ ਵਲੌਗ ਆਉਂਦਾ ਨਾ ਡੇਰੇ ਵਾਲਾ ਤੁਸੀਂ ਉਹਨਾਂ ਥੱਲੇ ਜਾ ਕੇ ਕਮੈਂਟ ਜ਼ਰੂਰ ਕਰਨੇ ਨੇ ਸਾਰਿਆਂ ਨੇ ਕਿ ਅਜ਼ਹਰ ਬੱਟੂ ਦੋ ਚੱਕ ਵਾਲਾ ਉਹਦੇ ਕੋਲੋਂ ਡੇਰੇ ਦੀ ਸ਼ਟਰਿੰਗ ਕਰਵਾਉਣੀ ਆ ਹੋਰ ਕਿਸੇ ਬੰਦੇ ਕੋਲ ਸ਼ਟਰਿੰਗ ਨਹੀਂ ਕਰਵਾਉਣੀ ਠੀਕ ਹੈ ਲੈਚਰ ਸਾਹਿਬ ਕਹਿ ਤਾ ਤੁਹਾਡੀ ਕੰਪੇਨ ਹੋ ਗਈ ਮਿਹਰਬਾਨੀ ਭਾਈ ਵਕਾਰ ਸਾਹਿਬ ਕਹਿ ਤੂੰ ਲੇਬਰ ਦੀ ਦਿਲ ਦੀ ਖੁਆਇਸ਼ ਹੈ ਕਿ ਛੱਤ ਅਸੀਂ ਲਾਣੀ ਤੇਰੀ ਛੱਤ ਮੁਹੱਬਤ ਵਾਲੀ ਲਾਵਾਂਗੇ ਤੇ ਸੋਹਣੀ ਲਾਵਾਂਗੇ ਤੂੰ ਕਦੇ ਯਾਦ ਕਰੇਗਾ ਤੂੰ ਸ਼ਟਰਿੰਗ ਬਾਕੀ ਲਵਾ ਤੂੰ ਲੈਣੀ ਹੈ ਸਾਡੇ ਕੋਲ ਲਵਾਏਗਾ ਕਿਸੇ ਹੋਰ ਕੋਲ ਲਵਾ ਲੈਗਾ ਪਰ ਅਸੀਂ ਜਿਹੜੀ ਲਾਵਾਂਗੇ ਇਹ ਯਾਦਗਿਰੀ ਰਹਿ ਜਾਏਗੀ ਨਹੀਂ ਵੇਲੀ ਆਪਾਂ ਨੂੰ ਫੋਨ ਕਰਨਾ ਆ ਫੋਨ ਕਰਕੇ ਉਹਨੂੰ ਆਪਾਂ ਕਹਿੰਦੇ ਆ ਕਿ ਯਾਰ ਨੂੰ ਛੱਤ ਲਵਾ ਸਾਡੇ ਬੰਦਿਆਂ ਕੋਲੋਂ ਠੀਕ ਹੈ ਕਿ ਨਹੀਂ ਹਾਂਜੀ ਬੜੀ ਮਿਹਰਬਾਨੀ ਭਾਈ ਕੋਈ ਰੋਲਾ ਬੜੀ ਮਿਹਰਬਾਨੀ ਫੋਨ ਕਰ ਲੈਨੇ ਆ ਲੋ ਜੀ ਪਿੰਡਰ ਸਾਹਿਬ ਗੱਲ ਸੁਣ ਲਓ ਮੇਰੀ ਕੋਲ ਛੱਤ ਲਵਾਉਣੀ ਹੈ ਚੋਰੀ ਅਜ਼ਹਰ ਬੱਟੂ ਕੋਲੋਂ ਠੀਕ ਹੈ ਮਜ਼ਰ ਯਾਰ ਕਨਫਿਊਜ਼ਨ ਨਹੀਂ ਰਹਿੰਦੀ ਮਜ਼ਰ ਹੈ ਹਾਂਜੀ ਮਜ਼ਰ ਬੱਟੂ ਠੀਕ ਹੈ ਠੀਕ ਹੋ ਗਿਆ ਡੇਰੇ ਤੋਂ ਘੁੰਮਦੇ ਘੁਮਾਉਂਦੇ ਅਸੀਂ ਆ ਗਏ ਦੂਸਰੇ ਡੇਰੇ ਤੇ ਆ ਸਾਡਾ ਸਾਈਂ ਬਾਬਾ ਕੀ ਹਾਲ ਹੀ ਹੈਲੋ ਜਿਗਰ ਕੈਸਾ ਠੀਕ ਹੈ ਹਾਂ ਉਹ ਕਹਿੰਦਾ ਓਕੇ ਕਹਿੰਦਾ ਅਸੀਂ ਇੱਥੇ ਖਲੋਤੇ ਆ ਮੈਂ ਸਰਦਾਰ ਜੀ
ਪ੍ਰਾਹੁਣਿਆਂ ਦੀ ਵੇਟ ਦੇ ਵਿੱਚ, ਮਹਿਮਾਨਾਂ ਦੀ ਵੇਟ ਦੇ ਵਿੱਚ ਕੁਝ ਆ ਗਏ ਨੇ ਹਾਫਜ਼ਾਬਾਦ ਤੋਂ ਤੇ ਕੁਝ ਆਉਂਦੇ ਪਏ ਨੇ ਸ਼ਰਕਪੁਰ ਸ਼ਰੀਫ ਤੋਂ। ਆ ਲੱਗ ਗਈ ਉਹ ਸਾਹਮਣੇ ਮੋਟਰਵੇ, ਇੱਥੋਂ ਦਿਖਦੀ ਇਹ ਆ ਜਾ ਰਹੀ ਆ ਉਸ ਡੇਰੇ ਤੋਂ ਆਪਣਾ ਦਿਖਦੀ ਸਾਫ਼ ਕਲੀਅਰ। ਤੇ ਲਾ ਬਸ ਅਸੀਂ ਉਹਨਾਂ ਨੂੰ ਵੇਟ ਕਰਦੇ ਪਏ, ਉਹਨਾਂ ਦਾ ਪਹੁੰਚਦੇ ਨੇ ਤੇ ਅਗਲੀ ਵਾਰ ਗੱਲਬਾਤ ਕਰਦੇ ਆ। ਚੋਰੀ ਸਾਹਿਬ ਬੜੇ ਕਾਲੇ ਨੇ। ਆ ਰਹੇ ਅਸੀਂ ਆਪਣਾ ਕੰਮ ਕਰ ਲਈਏ। ਅਸੀਂ ਆਪਣਾ ਕੰਮ ਕਰ ਲਈਏ, ਮਿਹਰਬਾਨੀ ਤੇਰੀ। ਕੁਝ ਤਾਂ ਕਰ ਲੈਣ ਦੇ ਸਾਨੂੰ। ਆਹੋ ਕੁਝ ਤਾਂ ਕਰ ਲੈਣ ਦੇ। ਦੱਸ ਕੀ ਆਂਦਾ ਵੈਸੇ, ਇਸ਼ਾਰਾ ਕਰਕੇ ਦੱਸ ਨਾ ਜਿਵੇਂ ਕਿ ਕੀਤਾ। ਹਾਂ ਦੂਸਰਾ ਆਇਆ ਇਹ ਕੀ, ਸ਼ੇਰ ਨੂੰ ਵੋਟ ਪਾਈ, ਸ਼ੇਰ ਨੂੰ ਵੋਟ ਪਾਉਣਾ ਅੱਗੇ। ਤੇ ਨਮਾਜ਼ ਕਿਵੇਂ ਆਂਦਾ ਵੈਸੇ? ਹੈਂ ਨਮਾਜ਼ ਦਾ ਟਾਈਮ ਹੋਣ ਵਾਲਾ, ਸਾਰੇ ਨਮਾਜ਼ ਪੜਿਆ ਕਰੋ। ਇਹ ਕਹਿ ਰਹੇ ਸੀ ਆ ਨਹੀਂ ਪੜਦਾ। ਇਹਦਾ ਕੋਈ ਹੱਲ ਸੋਚ, ਤੇਰੇ ਪਿੰਡ ਦਾ ਹੀ ਸੋਚ ਦਾ ਹੱਲ ਯਾਰ। ਹਾਂਜੀ ਇਹ ਇੱਥੇ ਕਹਿੰਦਾ ਲਾ ਹੁਣ ਬਣਾਇਆ ਸੀ ਦੋਵੇਂ ਇਕੱਠੇ, ਇੱਕ ਫਰੇਮ 'ਚ ਦੋ ਲੈਜੈਂਡ। ਹਾਂਜੀ ਠੀਕ ਹੈ। ਅੱਛਾ ਨਾਲ ਲੱਗ ਕੇ ਮਹਿਸੂਸ ਕਰਦਾ ਕਿ ਬੰਦਾ ਵਾਈਬ੍ਰੇਟ ਕਰਦਾ ਕਿ ਨਹੀਂ। ਚਲੀਏ ਡੇਰੇ ਦੇ ਅੰਦਰ ਤੇ ਵੇਨੇ ਅਫਤਾਰੀ ਬਣਦੀ ਵੀ, ਫੂਡ ਫਰਾਡ ਕਟਿੰਦਾ ਪਿਆ। ਤੇ ਸਾਡੇ ਚਾਰ ਚੱਕ ਦੀ ਮਾਇਆ ਨਾਜ਼ ਸ਼ਖਸੀਅਤ ਰਾਣਾ ਅਫਜ਼ਲ, ਸਿਆਸੀ ਸਮਾਜੀ ਸ਼ਖਸੀਅਤ ਡੇਰੇ ਤੇ ਪਹੁੰਚ ਚੁੱਕੇ ਨੇ। ਆਮ ਲੰਗੀ ਇੱਧਰ ਨੂੰ ਬੱਲੇ ਸੇਬ ਕੱਟ ਹੋ ਰਹੇ, ਖਰਬੂਜੇ ਮੇਰੀ ਇਦਾਂ ਦੀ ਬਸ ਮਸਾਲਾ ਆ ਜਾਂਦਾ 200 ਦਾ ਬਣ ਰਿਹਾ ਕਿੱਥੇ ਉਹ ਗੜਵੇ ਦੇ ਵਿੱਚ। ਮੇਰਾ ਕੋਈ ਨਹੀਂ ਰੋਜਾ, ਮੈਂ ਚੈੱਕ ਕਰ ਸਕਦਾ। ਸਮੋਸੇ ਆ ਕੀ ਪਤੌੜੇ ਉਹ ਖਰਬੂਜੇ ਉਹ 200 ਦਾ ਬਣਾ ਆਪਾਂ ਬੋਤਲ ਵਿੱਚ ਕਿਤੇ ਚ ਪਲੇਟ ਚ ਦੁੱਧ ਚ ਪਾ ਕੋਈ ਪਾਣੀ ਦੇ ਠਹਿਰ ਕੇ ਪੇਟ ਦਾ ਨੇੜੇ 2 ਮਿੰਟ ਠਹਿਰ ਕੇ। ਹੋਰ ਮੀਆਂ ਸਾਹਿਬ ਬੜੀ ਤੁਹਾਡੀ ਫਾਸਟ ਡਿਲੀਵਰੀ ਛੇਤੀ ਪਹੁੰਚ ਜਾਂਦੇ ਹੋ। ਚਲਿਏ ਬਾਹਰ ਵੇਖੀਏ ਦੂਜੇ ਬੇਲੀ ਸਾਡੇ ਪਹੁੰਚਣੇ ਕਿ ਨਹੀਂ ਹਾਲੇ। ਹਾਂ ਚੌਰੀ ਕਿੱਧਰ ਆ ਖੁਰਜੀ ਪਾਕ ਦੀ ਗੱਲਾਂ ਇੱਥੇ ਕਰ ਲਾ, ਤੈਨੂੰ ਸਾਰੀ ਕਰਾਉਣੇ ਆ ਜਾ। ਆ ਜੀ ਜਗਾਰਮੈਂਟ ਖੁਰਜੀ, ਇੱਧਰ ਇੱਕ ਮੱਟੀ ਪੈਂਦੀ ਹੈ, ਕਿੱਧਰ ਮੱਟੀ। ਚੌਰੀ ਕਿੰਨੇ ਮਨ ਦੁੱਧ ਲੈ ਆਉਣਾ ਮੋਟਰਸਾਈਕਲ ਤੇ? ਬੰਦ ਕਰ ਲੈ 2 ਮਿੰਟ। 300 ਲੀਟਰ 300 ਲੀਟਰ ਇਸ ਛਕੜੇ ਤੇ ਯੂਨਾਈਟਿਡ ਚਾਈਨਾ ਦੀ ਮੋਟਰਸਾਈਕਲ 23 ਮਾਡਲ ਮੇਰਾ ਵੀਰ 23। ਪਰ ਹਾਲਤ ਤਾਂ ਤੁਸੀਂ ਇੰਜ ਹੀ ਕਰ ਛੱਡੀ। ਨਹੀਂ ਤੇ ਕਿੰਨਾ 300 ਕਿਲੋ? ਹਾਂ 300 ਲੀਟਰ ਵੱਡਾ ਹੁੰਦਾ ਕਿਲੋ ਨਾਲੋਂ। ਇੱਕ ਮੱਟੀ ਇੱਧਰ ਕਿੰਨੇ ਕਿਲੋ ਦੀ ਹੁੰਦੀ ਉਹ? 17 ਦੀ ਇੱਧਰ 17 ਦੀ ਇੱਧਰ ਤੇ ਇਹਦੇ ਵਿੱਚ 70 ਤੇ ਪਿੱਛੇ ਕੈਲੀਅਰ ਤੇ ਵੀ ਇੱਕ 60 ਦੀ ਇੱਕ ਬਾਕੀ ਕਹਿਣਾ ਤੇ ਇਹ ਖਿੱਚ ਲੈਣਾ ਮੁੜ ਕੇ ਮੋਟਰਸਾਈਕਲ ਖਿੱਚਣਾ ਮੈਂ ਖਿੱਚਣਾ। ਅੱਛਾ ਚਲੋ ਸਹੀ ਹੈ। ਲੋ ਜੀ ਆ ਗੱਡੀਆਂ ਆ ਗਈਆਂ ਨੇ, ਪ੍ਰਾਹੁਣੇ ਸਾਰੇ ਪਹੁੰਚ ਗਏ ਨੇ, ਬਾਂਗਾ ਕਰਾ ਕੇ ਆਏ ਜੇ। ਅੰਦਰ ਹੋ ਅੰਦਰ ਆਓ ਤੁਸੀਂ ਅੰਦਰ ਹੋ ਸਰ ਅੰਦਰ ਹੋ। ਲੋ ਜੀ ਸਾਡੇ ਮਾਸ਼ਾਅੱਲਾ ਪ੍ਰਾਹੁਣੇ ਆ ਗਏ ਨੇ। ਸਰ ਹੁਣ ਟਾਈਮ ਕੋਈ ਨਹੀਂ, ਡਾਇਰੈਕਟ ਰੋਜ਼ਾ ਅਫਤਾਰ ਕਰੀਏ। ਮੋਬਾਈਲ ਫੜੀ ਬਾਬੇ ਬਗੈਰ ਬੱਕਰੀਆਂ ਨਹੀਂ ਚੱਲਣੀਆਂ। ਤੁਹਾਨੂੰ ਅੱਜ ਜਿਹੜਾ ਨਾ ਤਕਲੀਫ ਦਿੱਤੀ ਸਭ ਕੋਈ ਨਹੀਂ ਸਰ, ਬਸ ਤੁਸੀਂ ਥੋੜਾ ਜਿਹਾ ਲੇਟ ਹੋ ਗਏ। ਬਸ ਉਹ ਆਰਾਮ ਨਾਲ ਆਉਂਦੇ ਬੈਂਦੇ ਗੱਪਸ਼ਪ ਲਾਉਂਦੇ। ਅਭੀ ਕੀ ਹੋਣਾ ਕਦਸ ਕਰਤਾ ਹੈ ਕਿ ਕਿਉਂਕਿ ਬੜੇ ਕਾਬੂ ਕੀਤਾ। ਇਹ ਜੀ ਸਾਡੇ ਜੁਨੇਦ ਭਾਈ ਸ਼ਰਕਪੁਰ ਤੋਂ, ਕਾਸਮ ਭਾਈ ਤੇ ਭਾਈ ਅਲੀ ਉਸਮਾਨ ਭਾਈ, ਬਿਲਾਲ ਭਾਈ ਸ਼ਰਕਪੁਰ ਸ਼ਰੀਫ ਤੋਂ। ਆਜੋ ਤਾਰੀ ਕਰੋ ਸਰ। ਜੁਨੇਦ ਭਾਈ ਸਰ ਰੋਟੀ ਖਾ ਲਓ, ਗੱਲਾਂ ਗੱਲਾਂ ਦੇ ਵਿੱਚ ਤੁਸੀਂ ਪਹਿਲਾਂ ਲੇਟ ਹੋ ਤੇ ਅਸੀਂ ਇਹਦੀ ਖਿਲਾਫੀ ਕਰਾਂਗੇ ਜੀ ਇਨਸ਼ਾਅੱਲਾ। ਹੋਇਆ ਕੀ ਅੱਜ ਹੋਇਆ ਇਹ ਵੇ ਕਿ ਇੱਕ ਤਾਂ ਸਾਡਾ ਕੋਈ ਥੋੜਾ ਜਿਹਾ ਪ੍ਰੋਗਰਾਮ ਉਸ ਤਰ੍ਹਾਂ ਬਣ ਗਿਆ, ਦੂਸਰਾ ਇਹ ਵੇ ਕਿ ਹੁਣ ਅਸੀਂ ਥੋੜਾ ਜਿਹਾ ਲੇਟ ਨਿਕਲੇ। ਇੱਕ ਦੋਸਤ ਸੀ ਤੇ ਉਸ ਦੇ ਆਪਣਾ ਵਾਲਦ ਦਾ ਖਤਮ ਹੋਣ, ਨਮਾਜ਼ ਅਸਰ ਅਦਾ ਕੀਤੀ ਜੀ।
ਉਸੇ ਟਾਈਮ ਉਹਨਾਂ ਨੇ ਨਾ ਜੀ ਖਤਮ ਰੱਖ ਦਿੱਤਾ। ਹੁਣ ਅਸੀਂ ਨਿਕਲਣ ਲੱਗੇ ਹਾਂ ਤੇ ਐਂਡ ਵਾਲੀ ਸਟਾਫ ਤੇ ਦੇਖਿਆ ਉਹ ਬੱਚਾ ਬੈਠਾ ਸੀ ਜਿਹਦੇ ਵਾਲਦ ਦਾ ਖਤਮ ਸੀ। ਅੱਛਾ। ਅਸੀਂ ਆਖਿਆ ਕਿ ਜੇ ਹੁਣ ਨਿਕਲੇ ਤੇ ਉਹ ਜਿਹੜਾ ਨਾ ਸਾਰੀ ਜ਼ਿੰਦਗੀ ਦਾ ਲਾਮਾ ਬਣ ਜਾਣਾ, ਤੇ ਅਸੀਂ ਆਖਿਆ ਹੁਣ ਬਹਿ ਜਾਈਏ, ਹੁਣ ਬਹਿ ਜਾਈਏ ਤੇ ਅਸੀਂ ਜਿਹੜਾ ਨਾ ਮਾਫੀ ਤੁਹਾਡੇ ਕੋਲੋਂ ਮੰਗ ਲਾਂਗੇ। ਤੇ ਲਿਆ ਜੀ ਅਸੀਂ ਇਸ ਤੋਂ ਪਹਿਲੇ ਵੀ ਮੰਗੀ ਤੇ ਹੁਣ ਵੀ ਮੰਗਦੇ ਹਾਂ। ਨਹੀਂ ਅਸੀਂ ਪਰੇਸ਼ਾਨ ਹੋ ਗਏ ਸੀ ਵੀ ਰੋਜ਼ਾ ਕਿਤੇ ਰਾਹ ਚ ਅਫਤਾਰ ਨਾ ਹੋ ਜਾਵੇ। ਲਓ ਨਾ ਸਰ ਚੋਰੀ ਆ ਜਾ ਇੱਧਰ ਬਹਿ ਜਾ। ਚਲੋ ਖਲੋ ਕੇ ਡਿਊਟੀ ਜਾਣੀ ਤੁਸੀਂ ਜੀ। ਅਸੀਂ ਹੁਣ ਅਫਤਾਰੀ ਕਰਕੇ ਬੈਠੇ ਹਾਂ ਡੇਰੇ ਦੇ ਵਿੱਚ, ਤੇ ਸਾਡੇ ਵੀਰ ਸਾਡੇ ਕੋਲ ਬੈਠੇ ਨੇ। ਬਥੇਰੀਆਂ ਗੱਲਾਂ ਬਾਤਾਂ ਹੋਈਆਂ ਨੇ ਸਿਆਸਤ ਨੂੰ ਲੈ ਕੇ, ਹੋਰ ਮੁਲਕੀ ਹਾਲਾਤ ਨੂੰ ਲੈ ਕੇ, ਤੇ ਸਾਰੇ ਅਸੀਂ ਬੈਠੇ ਹਾਂ। ਸਾਡੇ ਵੀਰ ਸਰਦਾਰ ਸੱਜਣ ਸਕੁਏਰਾ ਸਾਹਿਬ ਨੇ, ਇਹਨਾਂ ਦੀ ਆਵਾਜ਼ ਬੜੀ ਪਿਆਰੀ ਹੈ ਤੇ ਕਹਿੰਦੇ ਨੇ ਵੀ ਇਹ ਮੁਹੰਮਦ ਬਖਸ਼ ਦਾ ਕਲਾਮ ਤੁਹਾਨੂੰ ਸੁਣਾਉਂਦੇ ਹਾਂ। ਸੁਣਾਓ ਸਰਕਾਰ जी। सल्लल्लाहु अलैहि या रसूल अल्लाह वसल्लम अलैका या हबीब अल्लाह। ए तन मेरा जे कंगी होवे ते मैं जुल्फ हजूर दीवाना हूँ ते गोश्त मेरे दी जुत्ती होवे ते मैं पैरी सोने दे आवा हूँ ते जे सोना ओ मेरे दुख विच राजी ते मैं सुख नू चुल्ले ए पावा हूँ ते ना मैं सोनी ते ना गुण पल्ले ते मैं किवें यार मनावा हूँ ते वेड़े मेरे ओ वड़दा नाही ते पई लख वसीले ए पावा हूँ गुलाम फरीदा हो मैनू यार मिला दे
ਤੇ ਕਿਤੇ ਰੋਂਦੀ ਨਾ ਮਰੇ ਇਹ ਜਾਵਾਂ ਹੂੰ ਮਾਸ਼ਾਅੱਲਾ ਮਾਸ਼ਾਅੱਲਾ माफ जी ਤੁਰਕਿਆਂ ਦੀ ਬਣਾ ਲਈ ਨਾ ਸੇਲ ਬਾਹਰ ਨਿਕਲਦੇ ਰਹੋ ठीक है जी ਵਧੀਆ ਬਣ ਗਏ ਆਉ ਤੇ ਉਹਨਾਂ ਦੇ ਫਿਰ ਨਿਕਲਦੇ ਆ ਤਾਂ ਸਹੀ ਬਣੇ ਚਲੋ ਡਰੋ ਤੁਸੀਂ ਚਲੋ ਬਾਹਰ ਠੰਡ ਹੈ ਯਾਰ ਅੰਦਰ ਸਿੱਕਾ ਹੀ ਆ ਗਈ ਠੰਡ ਕਿਹੜੀ ਹੈ ਤੂੰ ਮੈਂ ਇਧਰ ਘੁਮਾ ਲੈਣੀ ਸਾਰੇ ਘੁਮਾ ਦੇਣੀ ਯਾਰ ਇਹਦਾ ਸ਼ੁਕਰ ਗੜੇ ਪੈ ਨੇ ਕੱਲ ਉਹ ਵੇਖਣ ਦੀ ਵੀਡੀਓ ਨੂੰ ਉੱਥੇ ਗੜੇ ਹੋਏ ਪਏ ਤੁਹਾਨੂੰ ਉਸਮਾਨ ਸਾਹਿਬ ਦੇ ਨਾਲ ਜੋ ਕਰਾਉਣੇ ਆ ਨਾ ਇਹਨਾਂ ਦੀ ਜਿਹੜੀ ਐਨਜੀਓ ਉਹ ਪਾਕਿਸਤਾਨ ਲੈਵਲ ਦੇ ਉੱਤੇ ਮਾਸ਼ਾਅੱਲਾ ਜਿਹੜੇ ਰੂਰਲ ਏਰੀਆਜ਼ ਨੇ ਉੱਥੇ ਪਿਛਲੇ 20 ਸਾਲ ਤੋਂ ਕੰਮ ਕਰ ਰਹੀ ਤੇ ਇਹ ਤੁਹਾਡੀ ਪਾਕਿਸਤਾਨ ਦੇ NGO ਹੈਡ ਨੇ ਐਨਜੀਓ ਦਾ ਨਾਮ ਕੀ RCDF ਨਾਮ ਹੈ RCDS ਓਕੇ ਇੱਕ ਕੰਪਨੀ ਦਾ ਨਾਮ RCDP ਦੀ ਮਾਈਕਰੋ ਫਾਈਨੈਂਸ ਕਰਦੀ ਮਾਈਕਰੋ ਫਾਈਨੈਂਸ ਛੋਟੇ ਕਰਜ਼ੇ ਦਿੰਦੀ ਜਿਹੜਾ ਹੁਣ ਇਸ ਟਾਈਮ ਆਪਣਾ ਛੱਤ ਆਪਣਾ ਘਰ ਪ੍ਰੋਗਰਾਮ ਹੈ ਇਹਦੇ ਵਿੱਚ ਵੀ ਉਹ ਇੰਟਰਸਟ ਫ੍ਰੀ ਲੋਨ ਜਿਹੜਾ ਨਾ ਪ੍ਰੋਵਾਈਡ ਕਰ ਰਹੀ ਹੈ ਤੇ ਇਹ ਬੜਾ ਮਤਲਬ ਓਵਰਆਲ ਅਗਰ ਦੇਖਿਆ ਜਾਏ ਤਕਰੀਬਨ 2 ਲੱਖ ਲੋਕਾਂ ਨੂੰ ਇਸ ਟਾਈਮ ਕਰਜ਼ਾ ਦਿੱਤਾ ਹੈ ਅੱਛਾ ਮਤਲਬ ਤੁਸੀਂ ਕਰਜ਼ ਵੀ ਦਿੰਦੇ ਹੋ ਔਰ ਉਸ ਤੋਂ ਇਲਾਵਾ ਆਪਣਾ ਜਿਹੜਾ ਤੁਸੀਂ ਦੱਸ ਰਿਹਾ ਸੀ ਕਿ ਰੂਰਲ ਏਰੀਆ ਦੇ ਵਿੱਚ ਜਾ ਕੇ ਮਤਲਬ ਲੋਕਾਂ ਦੀ ਹੈਲਪ ਵੀ ਕਰਦੇ ਹੋ ਵੈਸੇ ਜਿੱਦਾਂ ਮਤਲਬ ਕਿਸੇ ਨੂੰ ਛੱਤ ਘਰ ਬਣਾ ਕੇ ਦਿੱਤਾ ਜਾਂ ਨਲਕਾ ਲਾ ਮਤਲਬ ਇਸ ਤਰ੍ਹਾਂ ਦਾ ਕੋਈ ਜਿੱਦਾਂ ਐਨਜੀਓਜ਼ ਕੰਮ ਕਰਦੀਆਂ ਬਿਲਕੁਲ ਉਹ ਕੰਮ ਹੈ ਬੇਸਿਕਲੀ ਮਤਲਬ ਤੁਹਾਡੀ ਤਨਜ਼ੀਮ ਖਿਦਮਤ ਖਲਕ ਹੈ ਜੀ ਬਿਲਕੁਲ ਉਹਨਾਂ ਲੋਕਾਂ ਨੂੰ ਕਰਜ਼ੇ ਦੀ ਸਹੂਲਤ ਦੇਣਾ ਜਿਨ੍ਹਾਂ ਨੂੰ ਬੈਂਕ ਤੋਂ ਕਰਜ਼ਾ ਨਹੀਂ ਮਿਲਦਾ ਸਹੀ ਸਹੀ ਇਹ ਵੀ ਮਤਲਬ ਐਸੇ ਲੋਕਾਂ ਨੂੰ ਜਿਹੜੇ ਕਿਸੇ ਮਨੀ ਲਾਂਡਰਰ ਦੇ ਹੱਥ ਚੜੇ ਹੁੰਦੇ ਨੇ ਕਿਸੇ ਖਾਈ ਦੇ ਕਿਸੇ ਪਠਾਨ ਦੇ ਹੱਥ ਚੜੇ ਹੁੰਦੇ ਨੇ ਉਹਨਾਂ ਨੂੰ ਉੱਥੋਂ ਨਿਕਾਲ ਕੇ ਇੱਕ ਰੈਗੂਲਰ ਸਿਸਟਮ ਦੇ ਵਿੱਚ ਲੈ ਕੇ ਆਣਾ ਇਹ ਇਦਾਰੇ ਦਾ ਕੰਮ ਹੈ ਇਹਦੇ ਵਿੱਚ ਜਿਹੜੇ ਲੋਕ ਜਿਨ੍ਹਾਂ ਕੋਲ ਕੋਈ ਥੋੜਾ ਜਿਹਾ ਹੁਨਰ ਹੋਵੇ ਕੋਈ ਕਾਰੋਬਾਰ ਕਰ ਰਹੇ ਹੋਣ ਕੋਈ ਇਕਨੋਮਿਕਲ ਐਕਟੀਵਿਟੀ ਉਹ ਪਰਫਾਰਮ ਕਰ ਰਹੇ ਹੋਣ ਉਹਨਾਂ ਨੂੰ ਫਾਈਨੈਂਸ਼ੀਅਲ ਉਹਨਾਂ ਦੀ ਮਦਦ ਜਿਹੜੀ ਕੀਤੀ ਜਾਂਦੀ ਹੈ ਸਪੋਰਟ ਕਰਦੇ ਨੇ ਬਹੁਤ ਵਧੀਆ ਜੀ ਇਨਸ਼ਾਅੱਲਾ ਜ਼ਰੂਰ ਅਸੀਂ ਆਵਾਂਗੇ ਉੱਥੇ ਤੁਹਾਡੇ ਦਫ਼ਤਰ ਤੁਹਾਡੇ ਮਿਲਾਂਗੇ ਇਨਸ਼ਾਅੱਲਾ ਤੁਹਾਡੇ ਜਜ਼ਾਕ ਅੱਲਾਹ ਇਨਸ਼ਾਅੱਲਾ ਤਾਲਾ ਠੀਕ ਹੈ ਅੱਜ ਤਾਂ ਅਚਾਨਕ ਪ੍ਰੋਗਰਾਮ ਬਣਿਆ ਬਰਾਬਰ ਇਹ ਤੋਂ ਬਾਅਦ ਇਹ ਤੋਂ ਬਾਅਦ ਹੈ ਨਾ ਜੀ ਉਹ ਬਸ ਆਪਣਾ ਅਸੀਂ ਤੁਸੀਂ ਹੁਣ ਆਉਣਾ ਹੈ ਜੀ ਅਸੀਂ ਕੋ ਕੱਲ ਅੱਲਾ ਖੈਰ ਕੀਤੀ ਕੁਝ ਹੋਰ ਵਾਲੇ ਚੰਗੇ ਮਾਮਲਾਤ ਹੋਏ ਨਾ ਜੀ ਤੇ ਆ ਠੰਡ ਦਾ ਵੀ ਮੌਸਮ ਠੀਕ ਹੈ ਹੁਣ ਰਾਤ ਜਾ ਕੇ ਤਿਆਰੀ ਕਰਨੀ ਹੈ ਤੇ ਸਵੇਰੇ ਮੋਰਚੇ ਤੇ ਅੱਜ ਖਾਲੀ ਆ ਗਏ ਆ ਮੋਰਚੇ ਤੋਂ ਰੌਲਾ ਇਹ ਬਣਿਆ ਤੁਸੀਂ ਆਪ ਆ ਗਏ ਹੋ, ਸ਼ੁਕਰ ਹੈ ਕਿ ਮੈਂ ਪਹੁੰਚ ਗਿਆ ਤੁਸੀਂ ਇਫਤਾਰੀ ਤੋਂ ਵੀ ਮਿੰਟ ਲੇਟ ਪਹੁੰਚੇ ਪਰ ਪਹੁੰਚ ਗਿਆ ਮੈਨੂੰ ਇਹ ਵੀ ਨਹੀਂ ਪਹੁੰਚਦੇ ਨਹੀਂ ਲਓ ਜੀ ਸਾਰੇ ਭਰਾਵਾਂ ਨੂੰ ਇੱਕ ਫਿਰ ਦੀ ਸਲਾਮ ਤੇ ਫੇਰ ਮਾਜ਼ਰਤ ਅੱਲਾ ਦੀ ਗੱਲ ਦੀ ਜੀ ਸਾਡੇ ਭਾਈ ਹੋ ਤੁਸੀਂ ਵੱਡੇ ਅੱਲਾਹ ਖੁਸ਼ ਰੱਖੇ ਤੁਹਾਨੂੰ ਇਹ ਭਾਈ ਜ਼ੇਬ ਤੁਸੀਂ ਤਕੱਲੁਫ ਜਿਹੜਾ ਕੀਤਾ ਇਹ ਨਹੀਂ ਸਰ ਠੀਕ ਸੀ ਛੱਡੋ ਕੋਈ ਨਹੀਂ ਤੁਸੀਂ ਹਾਂ ਬਸ ਮਿਹਰਬਾਨੀ ਸਰ ਤੁਹਾਡੀ ਮਿਹਰਬਾਨੀ ਤੁਹਾਡਾ ਮਿਹਰਬਾਨੀ ਤੁਹਾਡਾ ਸ਼ੁਕਰੀਆ ਤੁਹਾਡੇ ਪਿਆਰ ਦਾ ਮੁਹੱਬਤ ਦਾ ਖਲੂਸ ਦਾ ਸਰ ਪੀਐਮ ਆ ਬੇਲੀ ਮੇਰਾ ਦਾ ਇੱਥੇ ਕਹਿੰਦਾ ਕਿਉਂ ਜਾਣ ਦੇਣਾ ਮੇਰੇ ਨਾਲ ਲੜਨ ਮੈਂ ਤੁਹਾਨੂੰ ਆਖਿਆ ਕਿ ਸਾਡਾ ਜਿਹੜਾ ਹੈ ਨਾ ਹਾਂ ਅਗਰ ਫਿਰ ਆਵਾਂ ਇਹ ਦੁਬਾਰਾ ਆਏਗਾ ਨਾਟਾ ਵੀ ਜਗਾਵੋ ਭਾਈ ਸਾਰ ਗਿਆ ਉਹ ਫਿਰ ਆ ਜਾਣ ਤੇ ਤੂੰ ਸਾਡੇ ਨਾਲ ਚੱਲ ਪਤਾ ਨਹੀਂ ਕਿਉਂ ਬਾਤ ਨਹੀਂ ਕਰਦਾ ਪਿਆ ਜਾਵਾਂਗਾ ਮੇਰੇ ਉਹ ਕਹਿੰਦਾ ਮੇਰੀ ਫੋਟੋ ਬਣਾ ਇਧਰ ਬਣਾ ਯਾਰ ਬਣਾਓ ਜੀ ਸਾਡਾ ਵੀਡੀਓ ਬਣ ਰਹੀ ਤੇਰੀ ਇਹ ਜੀ ਅੱਲਾਹ ਤਾਲਾ ਦੇ ਤੋਹਫੇ ਨੇ ਇਹਨਾਂ ਦੇ ਨਾਲ ਹੋਣਾ ਕਿ ਫਿਰ ਇਹਨਾਂ ਨੇ ਸਾਨੂੰ ਰਾਤ ਪਾ ਕੇ ਆਪਣਾ ਨਾਲ ਲੈ ਜਾਣਾ ਪਰ ਹੈ ਤੁਸੀਂ ਇੱਕ ਨੋਟ ਕੀਤਾ ਜਿੱਦਾਂ ਇਹਨਾਂ ਦੀ ਸ਼ਕਲ ਹੈ ਟਿਕਟੋਕ ਤੇ ਵੀ 3-4 ਇਸ ਤਰ੍ਹਾਂ ਦੀ ਸ਼ਕਲ ਹਾਂ ਉਹ ਇੱਕ ਬੱਚਾ ਫੌਤ ਹੋਇਆ ਨਾ ਜੀ ਉਹ ਇਹ ਸੇਮ ਸ਼ਕਲਾਂ ਦੇ ਰਾਜਾ ਆਦਲ ਫੌਤ ਹੋਇਆ ਜੀ ਹਾਂ ਉਮੀਰਪੁਰ ਵਾਲਾ ਬੱਚਾ ਉਹ ਇਹਨਾਂ ਦੀ ਫੋਟੋ ਹਾਂ ਬਿਲਕੁਲ ਜੀ ਬੜੇ ਅੱਲਾਹ ਲੋਕ ਨੇ ਅੱਲਾਹ ਲੋਕ ਨੇ ਜੀ ਹਾਂ ਬਿਲਕੁਲ ਹੈ ਨਾ ਚਲੋ ਇਜਾਜ਼ਤ ਮਿਲ ਗਈ ਇਜਾਜ਼ਤ ਮਿਲ ਗਈ ਉਹ ਨਹੀਂ ਮੈਂ ਆਪੇ ਖੋਲਣਾ ਉਹਨੇ ਅੱਗੇ ਮੈਨੂੰ ਆਖਿਆ ਉਹਨੇ ਕਿਹਾ ਤੇਰਾ ਮੈਂ ਦਰਵਾਜ਼ਾ ਖੋਲਣਾ ਤੇ ਬਹਿਣਾ ਹੈ ਜੀ ਬੜੀ ਇਹਦੇ ਨਾਲ ਪੈ ਗਈਆਂ ਜੀ ਸਾਡੀਆਂ ਯਾਰੀਆਂ ਹੈ ਜੀ ਲਓ ਜੀ ਟੀਮ ਆਣ ਲੱਗ ਲਓ ਜੀ ਇੱਥੇ ਪਾਉਨੇ ਆ ਵਲੌਗ ਨੂੰ ਆਪਾਂ ਰੱਸਾ ਵਲੌਗ ਬੜਾ ਲੰਬਾ ਹੋ ਗਿਆ ਅੱਜ ਵਲੌਗ ਦੀ ਕੋਈ ਚੱਸ ਕੋਈ ਨਹੀਂ ਆਈ ਕਿਉਂਕਿ ਹਵਾ ਬੜੀ ਡਾਢੀ ਚੱਲਦੀ ਸੀ ਮਾਈਕ ਮੈਂ ਲੈ ਕੇ ਗਿਆ ਸੀ ਲੇਕਿਨ ਫਿਰ ਵੀ
ਕੋਈ ਆਵਾਜ਼ ਦੀ ਕਲੈਰਿਟੀ ਕੋਈ ਨਹੀਂ, ਬਰਦਾਸ਼ਤ ਕਰਿਆ ਜੇ, ਜਿਉਂਦੇ ਵਾਸਤੇ ਰਹੋ, ਅੱਲਾ ਦੇ ਹਵਾਲੇ। ਓਕੇ ਬਾਏ।